ਪੰਜਾਬੀ ਰੇਡੀਓ ਜੋ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲੜ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕੜ ਡਰਲਿਕ, ਗੁਰਦਾਵਰ ਸਿੰਘ ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ, ਕਾਂਗਰਸ ਦੀ ਕੁਛ ਰਾਜਾਂ ਦੇ ਵਿੱਚ ਜਿੱਤ ਗਈ ਆ ਤੇ ਉੱਥੇ ਕਮਲਨਾਥ ਦਾ ਨਾਂ ਆਉਂਦਾ ਆ ਮੁੱਖ ਮੰਤਰੀ ਲਈ, ਪਰ ਕਮਲਨਾਥ ਨੂੰ ਲੈ ਕੇ ਕਾਂਗਰਸ ਘਿਰੀ। ਦੇਖੋ ਜੀ, ਇਹ ਸਾਰਾ ਦਿਨ ਜਿਹੜਾ ਸੀਗਾ ਕੱਲ ਲਗਾਤਾਰ ਡਰਾਮਾ ਜਿਹੜਾ ਸੀ ਉਹ ਚੱਲਦਾ ਰਿਹਾ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਕੌਣ ਹੋਊਗਾ, ਇਹਨੂੰ ਜਿਹੜਾ ਜੀ ਉਹ ਲੈ ਕੇ ਰਾਜਸਥਾਨ ਵਾਲਾ ਜਿਹੜਾ ਜੀ ਉਹ ਮਾਮਲਾ ਸੂਤ ਨਹੀਂ ਆਇਆ ਅਜੇ। ਪਹਿਲਾਂ ਤਾਂ ਅਸ਼ੋਕ ਗਹਿਲੋਤ ਦੇ ਨਾਲ ਗੱਲਬਾਤ ਕੀਤੀ, ਫਿਰ ਸਚਿਨ ਪਾਇਲਟ ਦੇ ਨਾਲ। ਜਦੋਂ ਸਚਿਨ ਪਾਇਲਟ ਨਾਲ ਗੱਲ ਹੋ ਰਹੀ ਸੀ ਤੇ ਕਿਹਾ ਜਾਂਦਾ ਕਿ ਅਸ਼ੋਕ ਗਹਿਲੋਤ ਏਅਰਪੋਰਟ ਤੇ ਪਹੁੰਚ ਗਏ, ਜੇ ਉਹਦੇ ਨਾਲ ਗੱਲ ਕਰ ਰਹੇ ਹੋ ਤੇ ਮੈਂ ਜਿਹੜਾ ਜੀ ਉਹ ਚੱਲਿਆ। ਉਹਨੂੰ ਏਅਰਪੋਰਟ ਤੋਂ ਜਿਹੜਾ ਜੀ ਮੋੜ ਕੇ ਲਿਆਂਦਾ ਕਾਂਗਰਸ ਨੇ, ਤੇ ਮੁੜ ਕੇ ਜਿਹੜੇ ਸਚਿਨ ਪਾਇਲਟ ਸੀ ਉਹ ਗਾਇਬ ਹੋ ਗਏ। ਉਹਨਾਂ ਦਾ ਨਹੀਂ ਪਤਾ ਜਿਹੜਾ ਜੀ ਉਹ ਲੱਗਿਆ, ਪਰ ਇਹ ਕਿਹਾ ਜਾ ਰਿਹਾ ਕਿ ਉਹ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ। ਅੱਜ ਇਹ ਮਾਮਲਾ ਸੁਲਝਣ ਦੇ ਆਸਾਰ ਹੈ। ਕਾਂਗਰਸ ਨੇ ਆਪਣੇ ਵੱਲੋਂ ਮੱਧ ਪ੍ਰਦੇਸ਼ ਦਾ ਮਾਮਲਾ ਜਿਹੜਾ ਜੀ ਉਹ ਸੁਲਝਾ ਲਿਆ। ਰਾਹੁਲ ਗਾਂਧੀ ਹੋਰਾਂ ਦੇ ਘਰ ਲੰਬੀ ਚੌੜੀ ਹੋਈ ਮੀਟਿੰਗ, ਜਿਹਦੇ ਵਿੱਚ ਸੋਨੀਆ ਗਾਂਧੀ ਹੋਰੀ ਤੇ ਪ੍ਰਿਅੰਕਾ ਗਾਂਧੀ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਹੋਏ। ਉੱਥੇ ਜਿਹੜਾ ਜਿੱਤਿਆ ਸਿੰਧੀਆ ਜਿਹੜਾ ਹੈ ਉਹ ਤੇ ਕਮਲਨਾਥ ਹੋਰਾਂ ਦੇ ਨਾਲ ਜਿਹੜੀ ਜੀ ਮੁਲਾਕਾਤ ਕੀਤੀ ਗਈ। ਸਿੰਧੀਆ ਵੀ ਇੱਕ ਤਕੜੇ ਉਮੀਦਵਾਰ ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੇ ਹੈਗੇ ਸੀ, ਪਰ ਦੇਰ ਸ਼ਾਮ ਜਿਹੜਾ ਸੀਗਾ ਜੀ ਉਹ ਐਲਾਨ ਕਰ ਦਿੱਤਾ ਗਿਆ ਕਿ ਕਮਲਨਾਥ ਹੋਰੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵਜੋਂ ਸਹੁੰ ਜਿਹੜਾ ਜੀ ਉਹ ਚੁੱਕਣਗੇ। ਕਮਲਨਾਥ ਹੋਰੀ ਉਸ ਤੋਂ ਬਾਅਦ ਜਿਹੜਾ ਜੀ ਮੱਧ ਪ੍ਰਦੇਸ਼ ਚਲੇ ਗਏ। ਉੱਥੇ ਏਅਰਪੋਰਟ ਤੇ ਉਹਨਾਂ ਦਾ ਉੱਥੋਂ ਦੇ ਲੋਕਲ ਜਿਹੜੇ ਲੋਕ ਨੇ ਉਹਨਾਂ ਨੇ ਸਵਾਗਤ ਵੀ ਕੀਤਾ, ਉਹਨਾਂ ਨੇ ਮੀਟਿੰਗ ਵੀ ਜਿਹੜੀ ਜੀ ਕੀਤੀ। ਪਰ ਕਾਂਗਰਸ ਜਿਹੜੀ ਹੈ ਜੀ ਕਮਲਨਾਥ ਦਾ ਨਾਮ ਜਿਹੜਾ ਸੀ ਉਹ ਸਾਹਮਣੇ ਲਿਆ ਕੇ ਘਿਰਦੀ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ, ਕਿਉਂਕਿ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਜੀ ਕਮਲਨਾਥ ਹੋਰਾਂ ਦਾ ਨਾਮ ਕਿਤੇ ਨਾ ਕਿਤੇ ਜਿਹੜਾ ਜੀ ਉਹ ਬੋਲਦਾ ਰਿਹਾ। ਜਿਹੜੇ HS ਫੂਲਕਾ ਨੇ, ਜਿਹੜੇ ਜਿਹੇ ਕੇਸ ਜਿਹੜੇ ਜੀ ਉਹ ਲੜ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਮਲਨਾਥ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਜਿਹੜੇ ਜੀ ਉਹ ਹੈਗੇ ਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਿਰੁੱਧ ਨਿਆਂ ਦਾ ਪਹੀਆ ਘੁੰਮਣਾ ਅਜੇ ਬਾਕੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਰਾਹੁਲ ਗਾਂਧੀ ਦੇ ਉੱਤੇ ਆ ਕਿ ਉਹ ਕੀ ਫੈਸਲਾ ਜਿਹੜਾ ਜੀ ਉਹ ਕਰਦੇ ਆ। ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਤਰਾਜ਼ ਜਿਹੜਾ ਜੀ ਉਹ ਕੀਤਾ ਗਿਆ। ਅਕਾਲੀ ਦਲ ਵੀ ਕਿਤੇ ਨਾ ਕਿਤੇ ਇਸ ਮਸਲੇ ਦੇ ਉੱਤੇ ਰਾਜਨੀਤੀ ਜਿਹੜਾ ਜੀ ਉਹ ਕਰਦਾ ਨਜ਼ਰ ਆ ਰਿਹਾ। ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਇਹ ਗੱਲ ਆਖੀ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਵਿੱਚ ਉਹਦੀ ਸ਼ਮੂਲੀਅਤ ਦੀ ਵਜ੍ਹਾ ਕਰਕੇ ਕਾਂਗਰਸ ਨੂੰ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ ਨਹੀਂ ਸੀ ਜਿਹੜਾ ਜੀ ਉਹ ਐਲਾਨਣਾ ਚਾਹੀਦਾ। ਹਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਪਸ਼ਟ ਦਰਜ ਹੈ ਕਿ 1 ਨਵੰਬਰ 84 ਨੂੰ ਕਮਲਨਾਥ ਉਹਨਾਂ 4000 ਲੋਕਾਂ ਦੀ ਹਮਲਾਵਰ ਭੀੜ ਦੀ ਅਗਵਾਈ ਕਰ ਰਿਹਾ ਸੀਗਾ, ਜਿਨ੍ਹਾਂ ਨੇ ਗੁਰਦੁਆਰਾ ਰਕਾਬਗੰਜ ਦੇ ਉੱਤੇ ਹਮਲਾ ਕਰਕੇ ਸਾੜ ਫੂਕੀ ਤੇ ਨਿਰਦੋਸ਼ ਲੋਕਾਂ ਦੀ ਜਾਨ ਜਿਹੜੀ ਜੀ ਉਹ ਲਈ। ਉਹਨਾਂ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਦੇ ਵਿੱਚ ਕਮਲਨਾਥ ਨੂੰ ਕਲੀਨ ਚਿੱਟ ਨਹੀਂ ਦਿੱਤੀ ਸੀ। ਜਿਹੜੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਜਦੋਂ ਇਹ ਮਸਲਾ ਜਿਹੜਾ ਜੀ ਉਹ ਚੱਲਿਆ ਤੇ ਇਹਦੇ ਉੱਤੇ ਤਰਕ ਬੜਾ ਜਿਹੜਾ ਜੀ ਉਹ ਅਜੀਬ ਆ। ਖਾਸ ਤੌਰ ਦੇ ਉੱਤੇ ਇੱਥੋਂ ਦੇ ਇੱਕ ਜਿਹੜੇ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ, ਉਹ ਕਹਿੰਦੇ ਜੀ ਇਹ ਅਕਾਲੀ ਦਲ ਵਾਲੇ ਜਿਹੜੇ ਆ ਜੀ ਇਹ ਉਭਾਰ ਰਹੇ ਆ ਇਹਨੂੰ, ਉਹ ਇਹ ਦੱਸਣ ਕਿ ਗੁਜਰਾਤ ਦੇ ਦੰਗਿਆਂ ਦੇ ਵਿੱਚ ਕਿਹਦੀ ਸ਼ਮੂਲੀਅਤ ਸੀ। ਉਹ ਕਹਿੰਦੇ ਜੇ ਗੁਜਰਾਤ ਦੇ ਦੰਗਿਆਂ ਦੇ ਵਿੱਚ ਨਾਮ ਆਉਣ ਕਰਕੇ ਕੋਈ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਜਿਹੜਾ ਜੀ ਕਮਲਨਾਥ ਦਾ ਜੇ ਨਾਮ ਉਹਦੇ ਵਿੱਚ ਆਉਂਦਾ ਸੀ ਤੇ ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ।
बड़ा नीम तर्क है जी। इस तर्क को किवें जिहड़ा जी वो मन्निया जा सकता जी, जे तुहाडा भी नाम जिहड़ा जी बोल रहा है, इस करके ये भी जिहड़ा जी वो सही है। पर इस मसले के उत्ते ओवरऑल देखते हैं जी कि किन्ने जोरदार तरीके दे नाल ये गल उठदी है, पर उठ जरूर रही है कल दी। जी जी, काफ़ी पासियां तो इन्हां दी निंदा इस ते अगे गल करते हैं जी। अकाली दल ने पंजाब वालियां ने मनजीत जीके नूं पार्टी चों कढिया। बिल्कुल जी, ये बहुत देर दे नाल एक्चुअली फैसला जिहड़ा जी वो कीता गया। शायद अकाली दल नूं लगदा सीगा कि नहीं इस तरह कुछ भी होण नहीं लग्या, पर इत्थे तुसीं कह सकते हो कि एक व्यक्ति जिहड़ा गुरमीत सिंह शैंटी है, उन्हें बड़ी लंबी लड़ाई जिहड़ी है वो लड़ी है। वो लगातार जिहड़े सबूतां दे तहत ये दसदा रहा है कि किवें लखां रुपये जिहड़े है वो हड़प ले गए हैं दिल्ली सिख गुरुद्वारा मैनेजमेंट कमेटी दे विचों। जदों गल पुलिस दे विच नहीं सुनी गई तो फिर वो जिहड़ा जी वो अदालत दे विच पहुंचा, और अदालत बड़ी सख्त इस मामले दे उत्ते जिहड़ी है वो दी सी। एक तो अदालत ने कहा कि 24 घंटिया दे विच परचा जिहड़ा जी वो दर्ज करो मनजीत सिंह जीके ते उहदे 2 साथियां दे उत्ते, और ये परचा अज भारतीय समय के मुताबिक दोपहर 2 बजे तो पहला दर्ज करके अदालत दे विच ये सबमिट करना है कि जिहड़ा जी ये परचा दर्ज हो गया। ये करके जिहड़ा जी अकाली दल बादल जिहड़ा दिल्ली वाला जी वो बुरे तरीके दे नाल घिर गया। कीता की जी प्रधान ने ते जिहड़ी इकाई सीगी वो भंग कर दी दिल्ली की, और सारियां जिहड़ियां अहुदेदारियां जी वो चली गईयां। मनजीत सिंह जीके नूं अकाली दल की दिल्ली इकाई के प्रधान के अहुदे तो हटा दिता गया, और इस तो बाद दिल्ली की सिख राजनीति दे विच काफी उथल पुथल के आसार ने। यह कहा जा रहा है कि मनजीत सिंह जीके ग्रुप जिहड़ा वो इस गल तो चिड़ गया कि जदों उन्हां दे उत्ते माड़ा समा आया ते अकाली दल ने उहदे पैरां हेठों जिहड़ी जी वो जमीन खिच्चण की कोशिश की है। इहनूं लैके जिहड़ा ये जीके ग्रुप है वो अज जिहड़ा जी कुछ खुलासे कर सकता है। ये खुलासे किहो जिहे होणगे ये जिहड़ा जी वो वेखण वाली गल है, और किहदे उत्ते जिहड़े जी खुलासे हुंदे आ ये भी देखण वाली गल है। मनजीत सिंह जीके ते मनजिंदर सिंह सिरसा दे विचाले चल रहा 36 का अंकड़ा जिहड़ा जी वो भी किसी तो भुलिया होया जिहड़ा जी वो नहीं हैगा। की मनजीत सिंह जीके भी अपना निशाना जिहड़ा जी वो मनजिंदर सिंह सिरसा नूं बनाउंदे आ, जां फिर जिहड़ा जी अकाली दल की जिहड़ी उपरली लीडरशिप है इहनूं जिहड़ा जी वो निशाना बनाउंदे आ, ये जिहड़ा जी देखना होगा। पर इन्ना जरूर है दिल्ली सिख गुरुद्वारा मैनेजमेंट कमेटी दे विच जो आप हुदरियां होईयां ने पिछले समय के दौरान वो जे वो सामने आ गई तो यकीन करना ये लीडर की खिद्दो वांगू जिहड़ा जी वो उधरनगे, क्योंकि बहुत वड्डे पद्धर दे उत्ते बेनियमियां ते करप्शन दिल्ली सिख गुरुद्वारा मैनेजमेंट कमेटी दे विच हुई है। बिल्कुल जी, काफ़ी टाइम तो ईवन सरनिया के टाइम तो आप हुदरियां बहुत ही होंदियां आईयां। ते अगे आपां जे करतारपुर लांघे की गल करिए कि भारत वाले पासे भी कोई ना कोई है रौनक जां नहीं? बिल्कुल जी, एक्चुअली जिहड़ा ऑफिशियली तौर के उत्ते पार्लीमेंट दे विच भी दस्सिया गया जी कि काम जिहड़ा वो स्टार्ट हो गया है। जिहड़े डेरा बाबा नानक तो विधान सभा के मैंबर ने अपने रंधावा साहब, उन्होंने भी इस काम नूं जिहड़ा जी वो जाके देखिया कि उहदा जिहड़ा जी सारा चैक कीता। पर जिहड़ा एक सवाल पूछा गया सी पार्लीमेंट दे विच इस मामले दे उत्ते जिहड़ा जी ये जवाब दिता गया कि भारत करतारपुर साहब लांघे दी जिहड़ी पट्टी आ इहनूं विकसित जिहड़ा जी वो कर रहा, और ये पट्टी पंजाब के गुरदासपुर डिस्ट्रिक्ट के डेरा बाबा नानक तो पाकिस्तान के नाल लगदी कौमांतरी सरहद तक विकसित जिहड़ी जी वो कीती जाऊगी। चिरां तो उड़ीकिया जा रहा लांघा पाकिस्तान के करतारपुर दे विच दरबार साहब नूं भारत दे विच डेरा बाबा नानक दे नाल जोड़ूगा, और करतारपुर के गुरुद्वारे का खास महत्व है क्योंकि गुरु नानक साहब ने 18 साल अपने आखिरी जिहड़े सीगे जी इत्थे बतीत कीते। ये मनसुख लाल मंडाविया जिहड़ा कि राष्ट्रीय राजमार्ग मंत्री है, उन्हें लोक सभा दे विच एक लिखती सवाल के जवाब दे विच जिहड़ा जी कहा कि भारत सरकार ने गुरदासपुर जिले के डेरा बाबा नानक तो पाकिस्तान के नाल लगदी कौमांतरी सरहद तक लांघा विकसित करने का जिहड़ा जी वो फैसला लिया। सवाल ये पूछा गया सीगा कि की राष्ट्रीय राजमार्ग अथॉरिटी ने लांघे ते विकास कीता जां विकास करने की कोई योजना बनाई है।
ਕੇਂਦਰੀ ਮੰਤਰੀ ਨੇ ਇਹ ਗੱਲ ਜਿਹੜੀ ਜੀ ਆਖੀ ਹੈ ਕਿ ਸੜਕ ਪ੍ਰੋਜੈਕਟ ਦੀ ਦੂਰੀ ਤਕਰੀਬਨ 4 ਕਿਲੋਮੀਟਰ ਹੈ। ਸੜਕ ਦੇ ਉੱਤੇ ਕੰਮ ਸ਼ੁਰੂ ਹੋ ਗਿਆ ਹੈ। 26 ਨਵੰਬਰ ਨੂੰ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗਲਿਆਰੇ ਦਾ ਨੀਂਹ ਪੱਥਰ ਜਿਹੜਾ ਜੀ ਉਹ ਰੱਖਿਆ ਸੀਗਾ। ਸਰਕਾਰ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਦੱਸਣ ਤੋਂ ਬਾਅਦ ਜਿਹੜੇ ਕੁਛ ਖਰਚੇ ਜਿਹੜੇ ਜੀ ਉਹ ਪਾਏ ਜਾ ਰਹੇ ਸੀ ਉਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਦੂਰ ਹੋਇਆ। ਵੈਸੇ ਉਂਝ ਵੀ ਗਰਾਊਂਡ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਦੱਸ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਕੰਮ ਸੜਕ ਬਣਾਉਣ ਦਾ ਖਾਸ ਤੌਰ ਦੇ ਉੱਤੇ ਹੋਇਆ। ਪਰ ਇਹ ਵੀ ਦੱਸਦੀ ਹੈ ਕਿ ਭਾਰਤ ਵਾਲੀ ਸਾਈਡ ਦੇ ਉੱਤੇ ਬੜਾ ਛੋਟਾ ਜਿਹੜਾ ਜੀ ਉਹ ਟੋਟਾ ਭਾਰਤ ਨੂੰ ਬਣਾਉਣਾ ਪਊਗਾ। ਬਹੁਤਾ ਕੰਮ ਜਿਹੜਾ ਜੀ ਉਹ ਪਾਕਿਸਤਾਨ ਦਾ ਹੈ ਔਰ ਉਸ ਪਾਸੇ ਵੱਲ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਇਹਦੇ ਉੱਤੇ ਕੰਮ ਜਿਹੜਾ ਜੀ ਉਹ ਹੋ ਰਿਹਾ, ਚੱਲ ਰਿਹਾ। ਔਰ ਇਸ ਗੱਲ ਦੀ ਉਮੀਦ ਹੈ ਕਿ ਇਹਦੇ ਨਤੀਜੇ ਜਿਹੜੇ ਨੇ ਅਗਲੇ 6 ਕੁ ਮਹੀਨਿਆਂ ਦੇ ਦੌਰਾਨ ਕਾਫੀ ਹੱਦ ਤੱਕ ਜਿਹੜੇ ਜੀ ਬਿਲਕੁਲ ਕਲੀਅਰ ਦਿਸਣ ਲੱਗ ਜਾਣ। ਜੀ ਅੱਗੇ ਗੱਲ ਕਰਦੇ 2 ਦਹਾਕਿਆਂ ਦੇ ਵਿੱਚ ਸਭ ਤੋਂ ਛੋਟਾ ਵਿਧਾਨ ਸਭਾ ਦਾ ਸੈਸ਼ਨ ਅੱਜ ਖਤਮ ਹੋ ਰਿਹਾ। ਬਿਲਕੁਲ ਜੀ, ਕਦੋਂ ਸ਼ੁਰੂ ਹੋਇਆ ਕਦੋਂ ਖਤਮ ਹੋ ਰਿਹਾ ਬਹੁਤਿਆਂ ਨੂੰ ਪਤਾ ਹੀ ਨਹੀਂ ਜਿਹੜਾ ਜੀ ਉਹ ਲੱਗਣਾ। ਪਹਿਲਾਂ ਤਾਂ ਇਹ 3 ਦਿਨ ਦਾ ਜਿਹੜਾ ਜੀ ਉਹ ਰੱਖਿਆ ਗਿਆ ਸੀ ਕਿਉਂਕਿ ਇਹ ਇੱਕ ਪ੍ਰਥਾ ਜੀ ਬਣ ਗਈ ਆ, ਮਿੱਥ ਹੈ ਕਿ ਪਹਿਲੇ ਦਿਨ ਜਿਹੜਾ ਜੀ ਉਹ ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ। ਇਹ ਸ਼ਰਧਾਂਜਲੀ ਜਿਹੜੀ ਸੀ ਦਿੱਤੀ ਗਈ 11 ਮਿੰਟ ਦੀ ਇਹ ਬੈਠਕ ਜਿਹੜੀ ਉਹ ਸੀਗੀ ਤੇ 11 ਮਿੰਟ ਤੋਂ ਬਾਅਦ ਜਿਹੜੇ ਜੀ ਉਹ ਉਠਾ ਦਿੱਤੀ ਗਈ। ਵਿਰੋਧੀ ਧਿਰ ਜਿਹੜੀ ਜੀ ਉਹ ਇਹ ਮੰਗ ਕਰਦੀ ਕਿ ਇਹਦਾ ਸੈਸ਼ਨ ਦਾ ਸਮਾਂ ਵਧਾਇਆ ਜਾਵੇ। 117 ਵਿਧਾਨ ਸਭਾ ਹਲਕੇ ਨੇ, ਉਹ ਇੰਨੇ ਸਮੇਂ ਦੇ ਵਿੱਚ 17 ਦੀ ਵੀ ਗੱਲ ਜਿਹੜੀ ਜੀ ਉਹ ਨਹੀਂ ਹੋ ਸਕਦੀ। ਹਰ ਵਿਧਾਨ ਸਭਾ ਹਲਕੇ ਦੀ ਆਪਣੀ ਮੁਸ਼ਕਿਲ ਹੈ। ਸਰਕਾਰ ਇਹ ਮੁਸ਼ਕਿਲਾਂ ਸੁਣਨ ਦੇ ਵਾਸਤੇ ਤਿਆਰ ਹੀ ਨਹੀਂ ਜਾਪਦੀ, ਬਜਾਏ ਇਹਦੇ ਕਿ ਇਹ ਵਾਧਾ ਇਹਨੂੰ ਘਟਾ ਦਿੱਤਾ ਗਿਆ। ਅੱਜ ਜਿਹੜਾ ਸੈਸ਼ਨ ਇੱਕੋ ਦਿਨ ਦਾ ਹੀ ਤਕਰੀਬਨ ਹੋਣਾ, ਕੋਈ ਕੱਲ ਤਾਂ ਉਠਾ ਦਿੱਤਾ ਗਿਆ। ਭੜਕੇ ਸਨਿਚਰਵਾਰ ਜਿਹੜਾ ਜੀ ਇੱਕ ਇਹਦਾ ਹੋਰ ਜਿਹੜੀ ਬੈਠਕ ਹੋਣੀ ਸੀ ਉਹ ਕੈਂਸਲ ਕਰ ਦਿੱਤੀ ਗਈ ਆ। ਅੱਜ ਹੀ ਨਿਬੇੜ ਦਿੱਤਾ ਜਾਊਗਾ ਔਰ ਇਹਨੂੰ ਤੁਸੀਂ ਨੈਨੋ ਵਿਧਾਨ ਸਭਾ ਸੈਸ਼ਨ ਜਿਹੜਾ ਜੀ ਉਹ ਕਹਿ ਸਕਦੇ ਹੋ ਕਿ ਪੂਰਾ ਜਿਹੜਾ ਜੀ ਉਹ ਕਰ ਦਿੱਤਾ। ਔਰ 2 ਦਹਾਕਿਆਂ ਦੇ ਵਿੱਚ ਸਭ ਤੋਂ ਛੋਟਾ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਹੋਊਗਾ। ਸੁਣਨ ਵਾਲਿਆਂ ਨੂੰ ਇਹ ਯਾਦ ਹੋਣਾ ਹੈ ਕਿ ਜਦੋਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀਗੀ ਤਾਂ ਕਾਂਗਰਸ ਦੇ ਜਿਹੜੇ ਵਿਧਾਨਕਾਰ ਸੀਗੇ ਉਹ ਵਿਧਾਨ ਸਭਾ ਦੇ ਅੰਦਰ ਹੀ ਰਹਿ ਗਏ ਸੀ, ਬਾਹਰ ਨਹੀਂ ਸੀ ਨਿਕਲਦੇ ਔਰ ਪੂਰੀ ਰਾਤ ਉਹਨਾਂ ਨੇ ਅੰਦਰ ਕੱਟੀ ਸੀਗੀ। ਅੰਦਰੋਂ ਆਪਣੀਆਂ ਵੀਡੀਓਜ਼ ਤੇ ਫੋਟੋਆਂ ਪੋਸਟ ਕੀਤੀਆਂ ਸੀਗੀਆਂ। ਮੰਗ ਕੀ ਸੀਗੀ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਵੱਡਾ ਕੀਤਾ ਜਾਵੇ, ਇਹ ਬਹੁਤ ਛੋਟਾ ਆ। ਤੇ ਉਦੋਂ ਸਰਕਾਰ ਜਿਹੜੀ ਜੀ ਅਕਾਲੀ ਦਲ ਭਾਜਪਾ ਦੀ ਸੀ ਉਹ ਕਹਿੰਦੇ ਨਹੀਂ ਸੈਸ਼ਨ ਜਿਹੜਾ ਜੀ ਇੰਨਾ ਹੀ ਹੈ, ਕੰਮ ਹੈ ਨੀਗਾ। ਜਦੋਂ ਹੁਣ ਕਾਂਗਰਸ ਸੱਤਾ ਦੇ ਵਿੱਚ ਆ ਗਈ ਸੁਪਰ ਮੈਜੋਰਟੀ ਦੇ ਨਾਲ, ਜਿਹਦੀ ਵਜ੍ਹਾ ਕਰਕੇ ਕਾਂਗਰਸ ਵੀ ਉਹੀ ਜਵਾਬ ਦੇ ਰਹੀ ਹੈ ਜਿਹੜਾ ਉਦੋਂ ਅਕਾਲੀ ਬੀਜੇਪੀ ਵਾਲੇ ਜਿਹੜੇ ਜੀ ਉਹ ਦਿੰਦੇ ਸੀਗੇ। ਤੇ ਬਿਜ਼ਨਸ ਹੀ ਹੈ ਨੀਗਾ ਤੇ ਇਹ ਲੰਬਾ ਸੈਸ਼ਨ ਜਿਹੜਾ ਜੀ ਉਹ ਕਾਹਦੇ ਲਈ ਕਰਨਾ ਤੇ ਇਹਨੂੰ ਇੱਕ ਦਿਨ ਦੇ ਵਿੱਚ ਹੀ ਜਿਹੜਾ ਜੀ ਉਹ ਸਮੇਟਿਆ ਜਿਹੜਾ ਜੀ ਉਹ ਜਾ ਰਿਹਾ। ਹਾਲਾਂਕਿ ਇਹਦੇ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਹੈ ਜੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰ ਨੂੰ ਘੇਰਨ ਦੇ ਵਾਸਤੇ, ਪਰ ਗੱਲ ਜਿਹੜੀ ਹੈ ਜੀ ਉਹ ਬਣ ਨਹੀਂ ਰਹੀ। ਉਹਦਾ ਇੱਕ ਰੀਜ਼ਨ ਤਾਂ ਇਹ ਆ ਕਿ ਆਮ ਆਦਮੀ ਪਾਰਟੀ ਦੀ ਇੱਕਜੁੱਟਤਾ ਜਿਹੜੀ ਭੰਗ ਹੋਈ ਹੈ ਪਿਛਲੇ ਸਮੇਂ ਤੋਂ, ਉਹਦਾ ਅਸਰ ਸਿੱਧਾ ਜਿਹੜਾ ਜੀ ਉਹ ਦਿਸ ਰਿਹਾ। ਇੱਥੇ ਜਿਹੜੇ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਵੱਖਰੇ ਹੋ ਗਏ ਆ, ਉਹਨਾਂ ਦੇ ਵਿੱਚੋਂ ਕਮਰ ਸੰਧੂਰੀ ਹੀ ਜਿਹੜੇ ਜੀ ਉਹ ਮੌਜੂਦ ਸਨ, ਬਾਕੀ ਜਿਹੜਾ ਜੀ ਉਹ ਨਹੀਂ ਆਏ। ਅਕਾਲੀ ਦਲ ਜਿਹੜਾ ਵਿਰੋਧੀ ਧਿਰ ਨਹੀਂ ਹੈਗਾ ਜੀ, ਉਹਨੇ ਰੌਲਾ ਰੱਪਾ ਜਿਹਾ ਉਹਦਾ ਕੋਈ ਸੁਣਦਾ ਨਹੀਂ ਬਹੁਤਾ। ਤੋਂ ਕਾਂਗਰਸ ਨੇ ਆਪਣੀ ਮਨਮਾਨੀ ਜਿਹੜੀ ਹੈ ਜੀ ਇਹ ਕੀਤੀ ਆ ਔਰ ਅੱਜ ਹੀ ਇਹ ਨਿਬੇੜ ਦਿੱਤਾ ਜਾਊਗਾ। ਸਨਿਚਰਵਾਰ ਦੇ ਉੱਤੇ ਵੀ ਜਿਹੜਾ ਜੀ ਉਹ ਨਹੀਂ ਜਾ ਰਿਹਾ, ਅੱਜ ਵੀ ਪੂਰਾ ਦਿਨ ਨਹੀਂ ਹੋਊਗਾ। ਮਹਿਜ਼ 2 ਬੈਠਕਾਂ ਜਿਹੜੀਆਂ ਜੀ ਉਹ ਹੋਣਗੀਆਂ। ਕੋਈ 5 ਦੇ ਕਰੀਬ ਹੈਗੇ ਨੇ ਜਿਹੜੇ ਬਿੱਲ ਉਹ ਵਿਧਾਨ ਸਭਾ ਦੇ ਵਿੱਚ ਆਉਣੇ ਆ ਤੇ ਉਹਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਇਹਨਾਂ ਨੇ ਜਿਹੜਾ ਜੀ ਉਹ ਪਾਸ ਕਰ ਲੈਣਾ। ਔਰ ਇਹ ਜਿਹੜੇ ਜੀ 5 ਬਿੱਲ ਤੇ 2 ਮਤੇ ਲਿਆਉਣ ਦੀ ਜਿਹੜੀ ਹੈ ਜੀ ਉਹ ਤਿਆਰੀ ਆ। ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਤੇ ਪਾਣੀ ਦੇ ਸੋਮਿਆਂ ਦੀ ਸੁਚੱਜੇ ਢੰਗ ਦੇ ਨਾਲ ਵਰਤੋਂ ਕਰਨ ਦੇ ਵਾਸਤੇ ਵਾਟਰ ਰਿਸੋਰਸ ਰੈਗੂਲੇਟਰੀ ਅਥਾਰਟੀ ਬਣਾਉਣ ਦੇ ਵਾਸਤੇ ਬਿੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ ਔਰ ਅਥਾਰਟੀ ਦੇ ਰਾਹੀਂ ਚੇਅਰਮੈਨ ਤੇ ਮੈਂਬਰ ਲਾਉਣ ਦੀ ਵਿਵਸਥਾ ਜਿਹੜੀ ਹੈ ਜੀ ਉਹ ਹੋਊਗੀ। ਔਰ ਰਾਜ ਸਰਕਾਰ ਨੂੰ ਅਥਾਰਟੀ ਦੇ ਫੈਸਲਿਆਂ ਦੇ ਵਿੱਚ ਦਖਲ ਦੇਣ ਤੇ ਬਦਲਣ ਦਾ ਜਿਹੜਾ ਜੀ ਪੂਰਾ ਮੌਕਾ ਜਿਹੜੀ ਉਹਦੇ ਕੋਲ ਅਧਿਕਾਰ ਜਿਹੜਾ ਜੀ ਇਹ ਹੋਊਗਾ। ਔਰ ਮੁੱਖ ਮੰਤਰੀ ਇਜ਼ਰਾਈਲ ਜਿਹੜੇ ਗਏ ਸੀ ਔਰ ਇਹ ਕਿਹਾ ਜਾ ਰਿਹਾ ਕਿ ਉੱਥੋਂ ਦੇ ਤਜਰਬਿਆਂ ਨੂੰ ਬਿੱਲ ਦੇ ਵਿੱਚ ਸ਼ਾਮਲ ਕਰਨ ਦੀ
ਉਮੀਦ ਜਿਹੜੀ ਉਹ ਹੈਗੀ ਹੈ। ਔਰ ਪੰਚਾਇਤੀ ਰਾਜ ਸੋਧ ਬਿੱਲ ਲਿਆਂਦਾ ਜਾਊਗਾ, ਜਿਹਦੇ ਤਹਿਤ ਪੰਚਾਇਤਾਂ ਦੇ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਜਿਹੜਾ ਜੀ ਉਹ ਦਿੱਤਾ ਜਾਊਗਾ। ਔਰ ਇੱਕ GST ਸੋਧ ਬਿੱਲ ਹੈ। ਇੰਨਾ ਕੰਮ ਹੈ ਜੀ, ਕਰਕੇ ਇਹਨਾਂ ਨੇ ਅੱਜ ਹੀ ਜਿਹੜਾ ਜੀ ਇਹ ਸਾਰਾ ਕੁਛ ਉਠਾ ਦੇਣਾ। ਬਿਲਕੁਲ ਜੀ, ਕਾਂਗਰਸ ਨੇ ਕੰਮ ਹੀ ਐਡੀ ਛੇਤੀ ਮੁਕਾ ਦਿੱਤੇ ਆ ਕਿ ਉਹਨਾਂ ਨੂੰ ਲੋੜ ਹੀ ਨਹੀਂ ਸੈਸ਼ਨ ਦੀ। ਤਾਂ ਅੱਗੇ ਆਪਾਂ ਅਕਾਲੀ ਦਲ ਦੀ ਜੇ ਹੁਣ ਗੱਲ ਕਰ ਲਈਏ, ਉਹਨਾਂ ਦਾ ਸਥਾਪਨਾ ਦਿਵਸ ਤੇ ਪਰ ਉਹ ਅਕਾਲ ਤਖਤ ਤੇ ਨਹੀਂ ਮਨਾਉਣਗੇ, ਕੀ ਕਾਰਨ? ਅਕਾਲ ਤਖਤ ਤੇ ਜਿਹੜਾ ਜੀ ਉਹ ਮਨਾਉਣ ਤੋਂ ਭੱਜ ਗਿਆ ਜੀ। ਪਹਿਲਾਂ ਤਾਂ ਇਹ ਐਲਾਨ ਕੀਤਾ ਗਿਆ ਸੀਗਾ ਕਿ ਇਸ ਵਾਰੀ ਅਕਾਲੀ ਦਲ ਜਿਹੜਾ ਜੀ ਉਹ ਅਕਾਲ ਤਖਤ ਦੇ ਉੱਤੇ ਸਥਾਪਨਾ ਦਿਵਸ ਮਨਾਊਗਾ। ਪਹਿਲੀ ਤਾਂ ਗੱਲ ਇਹ ਹੈ ਜੀ ਕਿ 10 ਸਾਲਾਂ ਦੇ ਵਿੱਚ ਜਦੋਂ ਸੱਤਾ ਭੋਗੀ ਅਕਾਲੀ ਦਲ ਨੇ, ਕਿਸੇ ਅਕਾਲੀ ਦਲ ਦੇ ਆਗੂ ਨੂੰ ਸਥਾਪਨਾ ਦਿਵਸ ਯਾਦ ਨਹੀਂ ਸੀਗਾ। ਜਦੋਂ ਸੱਤਾ ਦੇ ਵਿੱਚ ਨਹੀਂ ਰਹੇ, ਸੱਤਾਹੀਣ ਹੋ ਗਏ, ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਰਹੇ, ਤੇ ਫਿਰ ਜਿਹੜਾ ਸੀ ਸਥਾਪਨਾ ਦਿਵਸ ਯਾਦ ਆਇਆ ਵੀ 14 ਦਸੰਬਰ 1920 ਨੂੰ ਸਥਾਪਿਤ ਹੋਇਆ ਸੀ ਅਕਾਲੀ ਦਲ, ਤੇ ਇਹਨੂੰ ਜਿਹੜਾ ਜੀ ਮਨਾਉਣਾ ਵੀ ਚਾਹੀਦਾ। ਕਿਸੇ ਟਾਈਮ ਪੰਥ ਦੀ ਨਿਸ਼ਕਾਮ ਸੇਵਾ ਦੇ ਵਿੱਚੋਂ ਨਿਕਲਿਆ ਅਕਾਲੀ ਦਲ ਪਰਿਵਾਰਵਾਦ ਦੇ ਵਿੱਚ ਐਸਾ ਜਿਹੜਾ ਜੀ ਉਹ ਫਸ ਗਿਆ ਕਿ ਅੱਜ ਮੌਜੂਦਾ ਸਮੇਂ ਦੇ ਵਿੱਚ ਸਭ ਤੋਂ ਆਪਣੇ ਮੁਸ਼ਕਲ ਦੌਰ ਦੇ ਵਿੱਚੋਂ ਲੰਘ ਰਿਹਾ। ਬੇਸ਼ੱਕ 1996 ਦੀ ਮੋਗਾ ਕਾਨਫਰੰਸ ਦੇ ਵਿੱਚ ਪੰਥਕ ਮਖੌਟਾ ਤਾਂ ਲਾ ਕੇ ਜਿਹੜਾ ਜੀ ਉਹ ਅਕਾਲੀ ਦਲ ਨੇ ਸੁੱਟ ਦਿੱਤਾ ਸੀਗਾ ਔਰ ਇਹਨੂੰ ਪੰਜਾਬੀ ਪਾਰਟੀ ਜਿਹੜਾ ਜੀ ਉਹ ਐਲਾਨ ਦਿੱਤਾ ਸੀਗਾ। ਜੇ ਆਪਾਂ ਸੱਤਾ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸਮਾਂ ਇਸ ਪਾਰਟੀ ਦੇ ਵਿੱਚੋਂ ਜਿਹੜਾ ਸੱਤਾ ਦੇ ਉੱਤੇ ਰਿਹਾ ਤੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਔਰ ਉਹਨਾਂ ਨੇ 1997 ਤੋਂ ਲੈ ਕੇ 2017 ਤੱਕ 15 ਸਾਲ ਰਾਜ ਭੋਗਿਆ। ਇੰਨਾ ਕਿਸੇ ਹੋਰ ਅਕਾਲੀ ਆਗੂ ਦੇ ਹਿੱਸੇ ਨਹੀਂ ਆਇਆ। ਔਰ ਇਹਦੇ ਦੌਰਾਨ ਪੰਥ ਦੇ ਜਿਹੜੇ ਇਸ਼ੂ ਸੀਗੇ ਉਹਨਾਂ ਦੀ ਕਿਵੇਂ ਦੱਖਣਾ ਜਿਹੜੀ ਜੀ ਉਹ ਪੁੱਟੀ ਗਈ ਆ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਅੱਜ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ, ਸਾਡੇ ਤੇ 14 ਤਰੀਕ ਹੈ, ਔਰ ਪਹਿਲਾਂ ਅਕਾਲੀ ਦਲ ਨੇ ਇਹ ਕਿਹਾ ਸੀਗਾ ਕਿ ਇਹਦਾ ਇੱਕ ਦਫ਼ਤਰ ਮੁੜ ਕੇ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਜਿਹੜਾ ਕੀਤਾ ਜਾਊਗਾ, ਉਹ ਵੀ ਅਜੇ ਤੱਕ ਕੋਈ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਔਰ ਸਥਾਪਨਾ ਦਿਵਸ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ ਸੀਗਾ, ਉੱਥੋਂ ਵੀ ਪਾਰਟੀ ਜਿਹੜੀ ਹੈ ਜੀ ਉਹ ਭੱਜ ਗਈ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਥਾਪਨਾ ਦਿਵਸ ਦੇ ਉੱਤੇ ਅੱਜ ਜਿਹੜਾ ਜੀ ਉਹ ਨਹੀਂ ਜਾ ਰਹੀ, ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਸਥਾਪਨਾ ਦਿਵਸ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ ਮਨਾਇਆ ਜਾਊਗਾ, ਨਾ ਕਿ ਅਕਾਲ ਤਖਤ ਦੇ ਉੱਤੇ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਇਹ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਹਲਕੇ ਮਜੀਠਾ ਦੇ ਅਧੀਨ ਆਉਂਦੇ ਕਸਬਾ ਕੱਥੂ ਨੰਗਲ ਦੇ ਵਿੱਚ ਇੱਕ ਪਾਠ ਜਿਹੜਾ ਜੀ ਉਹ ਰਖਾਇਆ ਜਾ ਰਿਹਾ। ਸ਼ਾਇਦ ਕਿਤੇ ਨਾ ਕਿਤੇ ਜਿਹੜਾ ਜੀ ਅਕਾਲੀ ਆਗੂ ਨੇ ਉਹਨਾਂ ਨੂੰ ਇਸ ਗੱਲ ਤੋਂ ਲੱਗਦਾ ਹੈ ਕਿ ਉਹਨਾਂ ਦਾ ਵਿਰੋਧ ਹੋਊਗਾ ਦਰਬਾਰ ਸਾਹਿਬ ਸਮੂਹ ਦੇ ਵਿੱਚ, ਤਾਂ ਕਰਕੇ ਕੱਥੂ ਨੰਗਲ ਦੇ ਵਿੱਚ ਮਜੀਠਾ ਪਰਿਵਾਰ ਜਿਹੜਾ ਜੀ ਉਹ ਮਨਾ ਰਿਹਾ। ਬਾਕੀ ਕੁਝ ਹੋਰ ਵਿਧਾਨ ਸਭਾ ਦੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਜੀ ਉਹ ਮਨਾਇਆ ਜਾ ਰਿਹਾ। ਸੁਖਦੇਵ ਸਿੰਘ ਭੌਰ ਹੋਰਾਂ ਨੇ ਇਹਦੇ ਉੱਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ। ਉਹਨਾਂ ਨੇ ਇਹ ਕਿਹਾ ਕਿ ਜੇ ਅਕਾਲੀ ਦਲ ਨੇ ਐਲਾਨ ਕੀਤਾ ਸੀਗਾ ਪਿਛਲੇ ਵਰੇ ਕਿ ਉਹ ਪਾਰਟੀ ਦਾ ਸਥਾਪਨਾ ਦਿਵਸ ਅਕਾਲ ਤਖਤ ਦੇ ਉੱਤੇ ਮਨਾਊਗਾ ਤੇ ਇਹਦੇ ਤੋਂ ਉਹਨੂੰ ਭੱਜਣਾ ਨਹੀਂ ਸੀ ਜਿਹੜਾ ਜੀ ਉਹ ਚਾਹੀਦਾ। ਰਣਜੀਤ ਕੌਰ ਜਿਹੜੀ ਹੈ ਜੀ ਉਹਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਅਕਾਲੀ ਦਲ ਦੇ ਆਗੂ ਨੂੰ ਉਸ ਅਕਾਲੀ ਦਲ ਦੇ ਆਗੂ ਜਿਹੜੇ ਆ ਉਹ ਮੰਤਵ ਨੂੰ ਭੁੱਲ ਚੁੱਕੇ ਆ ਜਿਹਨੂੰ ਲੈ ਕੇ ਇਹਦੀ ਸਥਾਪਨਾ ਉਹ ਕੀਤੀ ਗਈ ਸੀ। ਉਧਰ ਪਾਰਟੀ ਦੇ ਵਿੱਚੋਂ ਬਾਗੀ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਜਿਹੜਾ ਜੀ ਉਹ ਪੂਰੀ ਤਿਆਰੀ ਕਰ ਲਈ ਆ, ਜਿਹੜਾ ਕਿ 16 ਤਰੀਕ ਨੂੰ ਉਹਨਾਂ ਨੇ ਨਵੇਂ ਅਕਾਲੀ ਦਲ ਦੀ ਸਥਾਪਨਾ ਜਿਹੜੀ ਦੀ ਉਹ ਕਰਨੀ ਆ। ਇਹ ਵੇਖਣ ਵਾਲੀ ਗੱਲ ਜਿਹੜੀ ਰਹੂਗੀ ਕਿ 16 ਤਰੀਕ ਨੂੰ ਕਿੰਨੇ ਉਹ ਉਹਨਾਂ ਆਗੂਆਂ ਨੂੰ ਤੋੜਨ ਦੇ ਵਿੱਚ ਸਫਲ ਹੁੰਦੇ ਆ ਜਿਹੜੇ ਪਿਛਲੇ ਕੁਝ ਸਮੇਂ ਦੇ ਦੌਰਾਨ ਘਰ ਵੜ ਗਏ, ਕਿਉਂਕਿ ਉਹਨਾਂ ਦੀ ਪੁੱਛ ਗਿੱਛ ਖਤਮ ਕਰ ਦਿੱਤੀ ਗਈ ਸੀਗੀ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖਾਸ ਤੌਰ ਦੇ ਉੱਤੇ ਤੇ ਬਿਕਰਮ ਮਜੀਠੀਆ ਹੋਰਾਂ ਨੇ ਇਹ ਕਮਾਨ ਜਿਹੜੀ ਹੈ ਉਹ ਸੰਭਾਲੀ ਆ। ਇਹ ਲਗਭਗ ਤੈਅ ਦੱਸਿਆ ਜਾ ਰਿਹਾ ਕਿ ਇਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੋਊਗਾ। ਨਾਲ ਕੀ ਲੱਗਦਾ ਇਹਦੀ ਉਡੀਕ ਹੈ, ਸੰਭਾਵੀ ਰੂਪ ਦੇ ਵਿੱਚ ਇਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਵੀ ਉਹ ਰੱਖਿਆ ਜਾ ਸਕਦਾ ਹੈ। ਤੇ ਇਹ 16 ਤਰੀਕ ਜਿਹੜੀ ਵੀ ਉਹ ਤੈਅ ਕਰੂਗੀ। ਔਰ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਕਹਿੰਦੇ ਨੇ ਕਿ ਪਹਿਲਾਂ 14 ਤਰੀਕ ਰੱਖੀ ਸੀ, ਪਰ ਉਹ ਕਹਿੰਦੇ ਕਿ ਇਹ ਮਿਕਸ ਅਪ ਨਾ ਹੋ ਜੇ, ਕਿਉਂਕਿ ਪਹਿਲਾਂ ਅਕਾਲੀ ਦਲ ਨੇ ਇਹ ਸਥਾਪਨਾ ਦਿਵਸ ਅਕਾਲ ਤਖਤ ਤੇ ਮਨਾਉਣਾ ਸੀ ਤੇ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਵੀ ਉੱਥੇ ਅਰਦਾਸ ਜਿਹੜੀ ਦੀ ਕਰਨੀ ਕਿਤੇ ਲੋਕ ਇਹਦੇ ਵਿੱਚ ਮਿਕਸ ਨਾ ਹੋ ਜਾਣ, ਵੀ ਉਹਨਾਂ ਦਾ ਹੀ ਪਾਰਟ ਹੈ। ਇਸ ਕਰਕੇ ਉਹਨਾਂ ਨੇ ਤਰੀਕ ਜਿਹੜੀ ਸੀ ਉਹ 16 ਕਰ ਲਈ ਤੇ ਹੁਣ 14 ਨੂੰ ਅਕਾਲ ਤਖਤ ਤੇ ਮਨਾਉਣ ਤੋਂ ਅਕਾਲੀ ਦਲ ਵੀ ਭੱਜ ਗਏ ਜੀ। ਡਰ ਲੱਗਦਾ ਜੀ ਉਹਨਾਂ ਨੂੰ।
ਤੇ ਅੱਗੇ ਆਪਾਂ ਗੱਲ ਕਰਦੇ ਪੰਜਾਬ ਸਰਕਾਰ ਦੀ ਗ੍ਰੀਨ ਟ੍ਰਿਬਿਊਨਲ ਨੇ ਉਹਨਾਂ ਨੂੰ 50 ਕਰੋੜ ਦਾ ਜੁਰਮਾਨਾ ਲਾਇਆ ਸੀ। ਹੁਣ ਉਸ ਦੇ ਲਈ ਅਰਜੀ ਲਿਖੀ ਜਾਊਗੀ ਕਿ ਸਾਡਾ ਪਟੀਸ਼ਨ ਪਾਈ ਜਾਊਗੀ ਐਕਚੁਅਲੀ ਕਿ ਇਹ ਮਾਫ਼ ਕਰ ਦਿਓ। ਬਿਲਕੁਲ ਇਹ ਬਹੁਤ ਵੱਡਾ ਜੁਰਮਾਨਾ ਜਿਹੜਾ ਵੀ ਉਹ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਇਹਦੇ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀਗਾ, ਉਹ ਵੀ ਇੱਕ ਕਾਰਨ ਇਹੀ ਜਿਹੜਾ ਵੀ ਦੱਸਿਆ ਜਾ ਰਿਹਾ ਸੀ, ਕਿਉਂਕਿ ਉਹਨਾਂ ਨੇ ਇਹ ਰਿਪੋਰਟ ਜਿਹੜੀ ਕੀਤੀ ਸੀ ਜਿਹਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਖਤ ਜਿਹੜਾ ਵੀ ਉਹ ਹੋ ਗਿਆ ਔਰ ਉਹਨੇ ਇਹ 50 ਕਰੋੜ ਰੁਪਈਆ ਜਿਹੜਾ ਵੀ ਜੁਰਮਾਨਾ ਜਿਹੜਾ ਸੀ ਉਹ ਕਰ ਦਿੱਤਾ। ਨਾਲ ਦੀ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲਿਖਿਆ ਸੀਗਾ ਕਿ ਇਹ ਉਸ ਇੰਡਸਟਰੀ ਤੋਂ ਉਗਰਾਇਆ ਜਾਵੇ ਜਿਹੜੀ ਕਿ ਇਹਨਾਂ ਨਦੀਆਂ ਨਾਲਿਆਂ ਦੇ ਵਿੱਚ ਗੰਦ ਸੁੱਟਦੀ ਆ। ਸਤਲੁਜ ਤੇ ਬਿਆਸ ਦਰਿਆ ਦੇ ਵਿੱਚ ਫੈਲ ਰਹੇ ਪ੍ਰਦੂਸ਼ਣ ਦੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 50 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀਗਾ ਔਰ ਰਾਜ ਸਰਕਾਰ ਹੁਣ ਉਹਦੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਿਹੜੀ ਇਹਦੀ ਰਿਵਿਊ ਪਟੀਸ਼ਨ ਦਾਇਰ ਕਰੂਗੀ। ਔਰ ਇਹ ਰਿਵਿਊ ਪਟੀਸ਼ਨ ਕਿਹੜਾ ਵਿਭਾਗ ਦਾਇਰ ਕਰੂਗਾ, ਇਹਦੇ ਵਾਸਤੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਨੇ ਕਾਨੂੰਨੀ ਰਾਏ ਮੰਗੀ ਆ, ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ 'ਚ ਸਨਅਤੀ ਇਕਾਈਆਂ ਤੇ ਨਗਰ ਨਿਗਮਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਹਦੇ ਲਈ ਜਿਹੜਾ ਮੰਨਿਆ ਜਾ ਰਿਹਾ ਕਿ ਮੁੜ ਵਿਚਾਰ ਪਟੀਸ਼ਨ ਜਿਹੜੀ ਹੈ ਰਿਵਿਊ ਪਟੀਸ਼ਨ ਇਹ ਦੋਵੇਂ ਵਿਭਾਗ ਦਾਇਰ ਕਰਨਗੇ। ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਿਹੜੀ ਰਿਪੋਰਟ ਦੇ ਆਧਾਰ ਦੇ ਉੱਤੇ ਆਪਣਾ ਫੈਸਲਾ ਸੁਣਾਇਆ ਉਹਦੇ 'ਚ ਸਾਨੂੰ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਨਹੀਂ ਜਿਹੜਾ ਜੀ ਉਹ ਦਿੱਤਾ ਗਿਆ। ਉਹ ਵੀ ਕਹਿੰਦਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਜਿਹੜੀ ਨਿਗਰਾਨ ਕਮੇਟੀ ਆ ਜਿਹਦੇ ਵਿੱਚ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੀ ਸ਼ਾਮਲ ਹੈ, ਉਹਨਾਂ ਨੇ ਆਪਣੀ ਰਿਪੋਰਟ 31 ਅਕਤੂਬਰ ਨੂੰ ਦਿੱਤੀ ਸੀਗੀ NGT। ਉਹਨਾਂ ਨੇ ਕਿਹਾ ਕਿ ਇਹ ਅੰਤਰਮ ਰਿਪੋਰਟ ਸੀਗੀ, ਪਰ ਇਹਦੇ ਬਾਵਜੂਦ NGT ਨੇ ਇਸ ਰਿਪੋਰਟ ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਰਾਜ ਸਰਕਾਰ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ, ਜਦੋਂ ਕਿ ਅਜਿਹਾ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ ਸੀਗਾ। ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਨਾਕਾਮੀ ਕਰਕੇ ਜਲੰਧਰ, ਲੁਧਿਆਣਾ, ਰੋਪੜ ਡਿਸਟ੍ਰਿਕਟ ਦੀਆਂ ਨਾ ਕੇਵਲ 2500 ਤੋਂ ਵੱਧ ਫੈਕਟਰੀਆਂ ਦਾ ਗੰਦਾ ਤੇ ਰਸਾਇਣ ਯੁਕਤ ਪਾਣੀ ਸਤਲੁਜ ਤੇ ਬਿਆਸ ਦਰਿਆ ਦੇ ਵਿੱਚ ਮਿਲ ਰਿਹਾ, ਬਲਕਿ ਇਹਨਾਂ ਦੋਵਾਂ ਦਰਿਆਵਾਂ ਦੇ ਆਸ-ਪਾਸ ਵਸੇ ਸ਼ਹਿਰਾਂ ਦਾ ਸੀਵਰੇਜ ਦਾ ਗੰਦਾ ਪਾਣੀ ਵੀ ਇਹਦੇ ਵਿੱਚ ਜਿਹੜਾ ਵੀ ਉਹ ਸੁੱਟਿਆ ਜਾ ਰਿਹਾ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰਾਜ ਸਰਕਾਰ ਦਾ ਦਾਅਵਾ ਸੀਗਾ ਕਿ 34 ਟ੍ਰੀਟਮੈਂਟ ਪਲਾਂਟਾਂ ਦੇ ਵਿੱਚੋਂ 33 ਬਣ ਚੁੱਕੇ ਆ ਤੇ 32 ਕੰਮ ਕਰ ਰਹੇ ਆ, ਪਰ ਜਦੋਂ ਕਮੇਟੀ ਨੇ ਸੱਚਾਈ ਜਾਣੀ ਤਾਂ ਟ੍ਰੀਟਮੈਂਟ ਪਲਾਂਟਾਂ ਦਾ ਜਾ ਕੇ ਵੇਖਿਆ ਤਾਂ ਵੇਖਿਆ ਕਿ ਸਿਰਫ ਇੱਕ ਟ੍ਰੀਟਮੈਂਟ ਪਲਾਂਟ ਜੇਤੇ ਵਾਲੀ ਜਿਹੜਾ ਜਿਹੜੇ ਜੰਡੂ ਸਿੰਘ ਆ ਜਲੰਧਰ ਉਹੀ ਚੱਲ ਰਿਹਾ ਸੀਗਾ, 32 ਜਿਹੜੇ ਦੀ ਉਹ ਬੰਦ ਪਏ ਸੀਗੇ। ਪਰ ਜਿਹੜੇ ਇਹ ਕਹਿੰਦੇ ਆ ਕਿ ਸਾਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ, ਇੱਥੇ ਕਿਹੜਾ ਪੱਖ ਰੱਖਣਾ ਜੀ? ਝੂਠ ਤੇ ਝੂਠ ਜਿਹੜਾ ਜੀ ਉਹ ਸਰਕਾਰਾਂ ਬੋਲਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ, ਹੁਣ ਵੀ ਬੋਲੀ ਜਾਂਦੀਆਂ ਨੇ ਜੀ ਕਿ ਉਹ ਸਾਰਾ ਕੁਝ ਠੀਕ ਕਰ ਰਹੇ ਆ, ਉਹਨਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਸੀ ਉੱਥੋਂ ਹੀ ਤਾਂ ਇਹ ਭੱਜੇ ਸੀਗੇ। ਤੁਸੀਂ ਕਹਿੰਦੇ 34 ਟ੍ਰੀਟਮੈਂਟ ਪਲਾਂਟ ਦੇ ਵਿੱਚੋਂ 33 ਜਿਹੜੇ ਦੀ ਉਹ ਕੰਮ ਕਰ ਰਹੇ ਆ, ਜਦੋਂ ਕਿ ਕੰਮ ਇੱਕ ਕਰ ਰਿਹਾ 32 ਬੰਦ ਪਏ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀਆਂ ਪੰਜਾਬ ਸਰਕਾਰ ਦੀਆਂ ਬੱਸਾਂ ਸੀ ਦਿੱਲੀ ਨੂੰ ਜਾਣ ਦੀ ਗੱਲ ਕਰਦੇ ਸੀਗੇ, ਹੁਣ ਉਹ ਵਾਪਸ ਜਾਣ ਤੇ ਲੱਗ ਗਈਆਂ ਸੀਗੀਆਂ ਪਰ ਫਿਰ ਉਹਨਾਂ ਨੂੰ ਬ੍ਰੇਕਾਂ ਲੱਗੀਆਂ। ਬਿਲਕੁਲ ਜੀ, ਇਹਨੂੰ ਜਿਹੜੀ ਉਹ ਬ੍ਰੇਕ ਲੱਗ ਗਈ ਆ। ਜਿਹੜੇ ਪੰਜਾਬ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਜੀ ਉਹਨਾਂ ਨੇ ਵੀ ਰੈਲੀ ਜਿਹੜੀ ਹੈ ਜੀ ਉਹ ਕੀਤੀ ਆ ਜਲੰਧਰ ਦੇ ਵਿੱਚ ਔਰ ਸਰਕਾਰ ਨੂੰ ਘੇਰਿਆ ਇਸ ਮਾਮਲੇ ਦੇ ਉੱਤੇ। ਇਹ ਕਿਹਾ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਨਾ ਜਾਣ ਪਿੱਛੇ ਜਿਹੜੀ ਬਾਦਲ ਪਰਿਵਾਰ ਦੀ ਜਿਹੜੀ ਟਰਾਂਸਪੋਰਟ ਹੈ ਉਹਦੀ ਤੇ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਦੀ ਮਿਲੀ ਭੁਗਤ ਹੈ। ਰੋਡਵੇਜ਼ ਦੇ ਜਿਹੜੇ ਕਾਮੇ ਆ ਜੀ ਉਹ ਇਹ ਕਹਿੰਦੇ ਆ ਕਿ ਟਰਾਂਸਪੋਰਟ ਮੰਤਰੀ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਿੱਲੀ ਏਅਰਪੋਰਟ ਭੇਜਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਔਰ ਇਹ ਵੀ ਕਿਹਾ ਗਿਆ ਜੀ ਕਿ ਬੱਸਾਂ ਰੋਕਣ ਦੀ ਜਾਣਕਾਰੀ ਮੁੱਖ ਮੰਤਰੀ ਦੇ ਦਫ਼ਤਰ ਵੀ ਪਹੁੰਚੀ ਆ ਪਰ ਉਹਨਾਂ ਨੇ ਕੋਈ ਹਿਲਜੁਲ ਇਹਦੇ ਉੱਤੇ ਜਿਹੜੀ ਉਹ ਨਹੀਂ ਕੀਤੀ। ਇਹ ਪੰਜਾਬ ਸਰਕਾਰ ਦੀਆਂ ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੇ 15 ਗੇੜੇ ਸੀਗੇ ਮਹੀਨੇ ਦੇ ਵਿੱਚ। ਇਹਨਾਂ ਬੱਸਾਂ ਦੀ ਕਮਾਈ 75 ਤੋਂ 80 ਲੱਖ ਰੁਪਏ ਸੀ। ਇਹਨਾਂ ਬੱਸਾਂ ਦਾ ਕਿਰਾਇਆ 1065 ਰੁਪਏ ਸੀ। ਸਰਕਾਰ ਦੀਆਂ ਬੱਸਾਂ ਰੁਕਣ ਦੇ ਨਾਲ ਜਿਹਨੂੰ ਸਭ ਤੋਂ ਵੱਧ ਫਾਇਦਾ ਹੋ ਰਿਹਾ ਜੀ ਉਹ ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ ਉਹ ਵੀ ਹੋ ਰਿਹਾ, ਜਿਹੜੀਆਂ 2500 ਤੋਂ ਲੈ ਕੇ 3000 ਰੁਪਏ ਤੱਕ ਲੋਕਾਂ ਤੋਂ ਜਿਹੜਾ ਜੀ ਉਹ ਲੈ ਰਹੀਆਂ ਨੇ। ਪੰਜਾਬ ਸਰਕਾਰ ਜਿਹੜੀ ਕਾਗਜ਼ ਪੱਤਰ ਕਮ ਸੇ ਕਮ ਆਪਣੇ ਸਿੱਧੇ ਕਰ ਸਕਦੀ ਸੀ, ਇਹਨੇ ਸਿੱਧੇ ਨਹੀਂ ਕੀਤੇ। ਦਿੱਲੀ ਦੀ ਜਿਹੜੀ ਸਰਕਾਰ ਹੈ ਜੀ ਉਹਦਾ ਟਰਾਂਸਪੋਰਟ ਜਿਹੜਾ ਮਹਿਕਮਾ ਹੈ ਉਹਦਾ ਵੀ ਇਹਦੇ ਵਿੱਚ ਸ਼ੱਕੀ ਕਿਰਦਾਰ ਜਿਹੜਾ ਜੀ ਉਹ ਕਿਤੇ ਦਿਸ ਰਿਹਾ, ਕਿਉਂਕਿ ਜਿਹੜੇ ਸਟੇਟ ਕੈਰੇਜ ਪਰਮਿਟ ਦੀ ਗੱਲ ਜਿਹੜੀ ਦੀ ਕਹੀ ਜਾ ਰਹੀ ਆ ਕਿ ਇਹਨਾਂ ਬੱਸਾਂ ਦੇ ਕੋਲੇ ਹੈ ਨਹੀਂ ਗਾ। ਜਿਹੜੀਆਂ ਪ੍ਰਾਈਵੇਟ ਬੱਸਾਂ ਉੱਥੋਂ ਚੁੱਕਦੀਆਂ ਨੇ
ਉਹ ਵੀ ਉਹਨਾਂ ਕੋਲ ਵੀ ਇਹ ਸਟੇਟ ਕੈਰੇਜ ਪਰਮਿਟ ਹੈ ਨੀਗਾ। ਇਹ ਜਿਹੜਾ ਪੰਜਾਬ ਸਰਕਾਰ ਦੇ ਅਧਿਕਾਰੀ ਜਿਹੜੇ ਆ ਜੀ ਉਹ ਨੇ ਦਿੱਲੀ ਏਅਰਪੋਰਟ ਨੂੰ ਜਿਹੜਾ ਪੰਜਾਬ ਤੋਂ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਦੇ ਮਾਮਲੇ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਦੇ ਕੋਲ ਅਦਾਲਤ ਦਾ ਸਟੇ ਆ, ਜਿਹਦੇ ਕਰਕੇ ਇਹ ਬੱਸਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਜੇ ਅਦਾਲਤ ਦਾ ਸਟੇ ਉਹਦੇ ਉੱਤੇ ਵਰਕ ਕਰ ਰਿਹਾ ਤੇ ਸਰਕਾਰੀ ਬੱਸਾਂ ਦੇ ਉੱਤੇ ਇਹ ਜਿਹੜਾ ਜੀ ਉਹ ਵਰਕ ਕਿਉਂ ਨਹੀਂ ਕਰ ਰਿਹਾ? ਇੱਕ ਦੂਸਰੀ ਗੱਲ, ਜੇ ਬੱਸਾਂ 75 ਤੋਂ 80 ਲੱਖ ਰੁਪਈਆ ਜਿਹੜਾ ਜੀ ਉਹ ਕਮਾਉਂਦੀਆਂ ਨੇ ਤਾਂ ਸਟੇਟ ਕੈਰੇਜ ਪਰਮਿਟ ਜਿਹੜਾ ਪੰਜਾਬ ਸਰਕਾਰ ਨੇ ਦੇਣਾ, ਕਿਉਂ ਨਹੀਂ ਇਹ ਜਿਹੜਾ ਜੀ ਪਰਮਿਟ ਦੇ ਕੇ ਇਹਨਾਂ ਨੂੰ ਜਿਹੜਾ ਜੀ ਉਹ ਚਲਾ ਲਿਆ ਜਾਂਦਾ? ਇੱਕ ਗੱਲ ਤਾਂ ਪਿਛਲੇ ਸਮੇਂ ਤੋਂ ਜਿਹੜੀ ਉਹ ਚੱਲਦੀ ਰਹੀ ਆ ਕਿ ਇਹ ਮਹਿਕਮਾ ਪਿਛਲੀ ਸਰਕਾਰ ਨੇ ਰੋਲ ਕੇ ਜਿਹੜਾ ਜੀ ਉਹ ਰੱਖ ਦਿੱਤਾ। ਉਹਨਾਂ ਦਾ ਤਾਂ ਇੰਟਰਸਟ ਸੀਗਾ ਕਿ ਉਹਨਾਂ ਦੀਆਂ ਬੱਸਾਂ ਜਿਹੜੀਆਂ ਜੀ ਉਹ ਚੱਲਣ। ਹੁਣ ਮੌਜੂਦਾ ਸਰਕਾਰ ਦਾ ਕੀ ਇੰਟਰਸਟ ਹੈ ਕਿ ਇਹ ਬੱਸਾਂ ਜਿਹੜੀਆਂ ਜੀ ਉਹ ਨਾ ਚੱਲਣ? ਇੰਟਰਸਟ ਤਾਂ ਜਿਹੜਾ ਜੀ ਉਹ ਦਿਖ ਰਿਹਾ ਕਿਤੇ ਨਾ ਕਿਤੇ ਕਿ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦਾ ਟਰਾਂਸਪੋਰਟ ਮੰਤਰੀ ਉਹਦੇ ਜਿਹੜੇ ਨੇ ਪੰਜਾਬ ਸਰਕਾਰ ਜਿਹੜਾ ਜੀ ਉਹ ਕੁਛ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹ ਸਮਝਦੀ ਹੈ ਕਿ ਇਹਦੇ ਨਾਲ ਜਿਹਨਾਂ ਨੂੰ ਫਾਇਦਾ ਹੋ ਰਿਹਾ ਉਹਨਾਂ ਦੇ ਨਾਲ ਜਿਹੜਾ ਜੀ ਉਹ ਠੀਕ ਠਾਕ ਹੈ। ਪਰ ਇਹਦੇ ਵਿੱਚ ਖੱਜਲ ਜਿਹੜਾ ਜੀ ਉਹ ਹੋ ਰਹੇ ਨੇ ਉਹ ਲੋਕ ਜਿਹੜੇ ਏਅਰਪੋਰਟ ਦੇ ਉੱਤੇ ਉਤਰਦੇ ਆ, ਕਦੀ ਚਲਾ ਲਈਆਂ ਕਦੀ ਬੰਦ ਕਰ ਲਈਆਂ, ਇੱਕ ਦਿਨ ਫੇਰ ਹੋ ਗਿਆ ਜੀ ਦੁਬਾਰਾ ਸ਼ੁਰੂ ਹੋ ਗਈਆਂ, ਅੱਛਾ ਜੀ ਮਿਲਣੀਆਂ ਸ਼ੁਰੂ ਹੋ ਗਈਆਂ, ਲੋਕ ਆਨਲਾਈਨ ਧੜਾ ਧੜ ਬੁਕਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਮੁੜ ਕੇ ਫਿਰ ਉਹ ਵਿਚਾਰੇ ਜਿਹੜੇ ਜੀ ਉੱਥੇ ਖੱਜਲ ਹੁੰਦੇ ਆ। ਇਹ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਕੀਤਾ ਜਾ ਰਿਹਾ ਤੇ ਉਹ ਸਰਕਾਰੀ ਟਰਾਂਸਪੋਰਟ ਸੇਵਾ ਜਿਹੜੀ ਹੈ ਜੀ ਉਹਨੂੰ ਝੂਟਣ ਹੀ ਨਾ, ਇਹ ਸੋਚਣ ਕਿ ਛੱਡੋ ਇਹਨਾਂ ਨੇ ਤਾਂ ਖਰਾਬ ਜਿਹੜਾ ਕਰਨਾ, ਪ੍ਰਾਈਵੇਟ ਵਾਲਿਆਂ ਤੋਂ ਜਿਹੜੀ ਚੰਨ ਨੂੰ ਹੋਣੀ ਆ ਉਸ ਪਾਸੇ ਵੱਲ ਹੀ ਜਿਹੜਾ ਜੀ ਚਲੇ ਜਾਓ। ਬਿਲਕੁਲ ਜੀ, ਜਿਸ ਤਰ੍ਹਾਂ ਲੋਕਲ ਅੱਡੇ 'ਤੇ ਬੱਸਾਂ ਖੜ੍ਹੀਆਂ ਹੁੰਦੀਆਂ ਇਸੇ ਤਰ੍ਹਾਂ ਇਹਨਾਂ ਦੀਆਂ ਬੱਸਾਂ ਉੱਥੇ ਖੜ੍ਹਦੀਆਂ। ਅਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਪੰਜਾਬੀਆਂ ਨੂੰ ਪਿਆਰ ਤਾਂ ਹੈਗਾ ਹਥਿਆਰਾਂ ਦੇ ਨਾਲ, ਪਰ ਜਦੋਂ ਅਮਨ ਅਮਾਨ ਸੀ ਕਹਿੰਦੇ ਕਿ ਪੰਜਾਬ ਦੇ ਲੋਕਾਂ ਨੇ ਹਥਿਆਰਾਂ ਦੇ ਲਾਇਸੈਂਸ ਇਸ ਤਰ੍ਹਾਂ ਲਏ ਜਿਵੇਂ ਜੰਗ ਲੱਗਣੀ ਹੁੰਦੀ ਹੈ। ਇਹ ਤਾਂ ਪੰਜਾਬੀ ਜਿਹੜੇ ਗਾਇਕ ਆ ਉਹਨਾਂ ਦਾ ਵੀ ਇਹਦੇ ਵਿੱਚ ਰੋਲ ਹੈ। ਜਿਵੇਂ ਹਥਿਆਰਾਂ ਦੇ ਉੱਤੇ ਗਾਇਕਾਂ ਨੇ, ਪੰਜਾਬੀ ਗਾਇਕਾਂ ਨੇ ਗਾਣੇ ਜਿਹੜੇ ਗਾਏ ਆ, ਅਥਾਹ ਗਾਣੇ ਜਿਹੜੇ ਉਹਦੇ ਹੈ ਹੀ ਬਹੁਤੇ ਹਥਿਆਰਾਂ ਦੇ ਉੱਤੇ ਜਿਹੜੇ ਵੀ ਉਹ ਹੈਗੇ ਆ। ਸੋਸ਼ਲ ਮੀਡੀਆ ਦੇ ਉੱਤੇ ਲੋਕ ਆਪਣੇ ਹਥਿਆਰਾਂ ਦੇ ਨਾਲ ਅਕਸਰ ਫੋਟੋਆਂ ਜਿਹੜੀਆਂ ਜੀ ਉਹ ਪਾਉਂਦੇ ਆ। ਇਹ ਕੀ ਮਾਨਸਿਕਤਾ ਹੈ ਇਹ ਤਾਂ ਪਤਾ ਨਹੀਂ, ਪਰ ਇਹ ਘੱਟ ਹੋਣ ਦੀ ਜਗ੍ਹਾ ਦੇ ਉੱਤੇ ਜ਼ਿਆਦਾ ਜਿਹੜੀ ਜੀ ਵੱਧਦੀ ਜਾ ਰਹੀ ਹੈ। ਔਰ ਪੰਜਾਬ ਇਸ ਵੇਲੇ ਜਿਹੜਾ ਜੀ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਲਈ ਬੈਠਾ, ਔਰ ਇਹ ਕਿਹਾ ਜਾ ਰਿਹਾ ਜੀ ਕਿ ਜੰਗ ਜਿੰਨੇ ਹਥਿਆਰ ਜਿਹੜੇ ਜੀ ਉਹ ਪੰਜਾਬੀਆਂ ਨੇ ਖਰੀਦੇ ਆ, ਔਰ ਸਭ ਨੂੰ ਪਿੱਛੇ ਅਸਲੇ ਦੇ ਪਿੱਛੇ ਜਿਹੜੇ ਜੀ ਲੱਗੇ ਹੋਏ ਲੋਕ ਸਭ ਨੂੰ ਪਿੱਛੇ ਛੱਡ ਗਏ ਆ। ਪਿਛਲੇ 2 ਸਾਲਾਂ 'ਚ ਪੰਜਾਬ ਦੇ ਵਿੱਚ ਜਿੰਨੇ ਅਸਲੇ ਦੇ ਲਾਇਸੈਂਸ ਬਣੇ ਆ ਉਹਨੇ ਜੰਮੂ ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਸੂਬੇ ਦੇ ਵਿੱਚ ਨਹੀਂ ਬਣੇ। ਉੱਤਰ ਪ੍ਰਦੇਸ਼ ਦੇ ਵਿੱਚ ਦੇਸ਼ ਭਰ 'ਚੋਂ ਸਭ ਤੋਂ ਵੱਧ 12,88,000 ਅਸਲਾ ਲਾਇਸੈਂਸ ਨੇ, ਔਰ ਉਹ ਬਹੁਤ ਵੱਡਾ ਸੂਬਾ ਹੈ। ਔਰ 1 ਜਨਵਰੀ 17 ਤੋਂ ਹੁਣ ਤੱਕ ਸਿਰਫ ਉੱਥੇ 11,449 ਨਵੇਂ ਅਸਲੇ ਦੇ ਲਾਇਸੈਂਸ ਜਿਹੜੇ ਆ ਜੀ ਉਹ ਬਣੇ ਆ ਉੱਤਰ ਪ੍ਰਦੇਸ਼ 'ਚ, ਜਦੋਂ ਕਿ ਪੰਜਾਬ ਦੇ ਵਿੱਚ ਇਹਨਾਂ 2 ਸਾਲਾਂ ਦੇ ਦੌਰਾਨ 26,322 ਅਸਲਾ ਲਾਇਸੈਂਸ ਬਣੇ ਆ। ਔਰ ਇਹਨਾਂ 2 ਸਾਲਾਂ ਦੇ ਦੌਰਾਨ ਹਰਿਆਣੇ ਦੇ ਵਿੱਚ ਸਿਰਫ 10,238, ਰਾਜਸਥਾਨ ਦੇ ਵਿੱਚ 6390 ਅਸਲਾ ਲਾਇਸੈਂਸ ਬਣੇ ਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਜਿਹੜੇ ਵੇਰਵੇ ਨੇ ਉਹਦੇ ਅਨੁਸਾਰ ਵੀ ਅਸਲਾ ਲਾਇਸੈਂਸਾਂ ਨੂੰ ਜਿਹੜਾ ਯੂਨੀਕ ਸ਼ਨਾਖਤੀ ਨੰਬਰ ਦੇ ਨਾਲ ਜੋੜਨ ਦੇ ਵਾਸਤੇ ਨੈਸ਼ਨਲ ਡਾਟਾਬੇਸ ਆਫ ਆਰਮਜ਼ ਲਾਇਸੈਂਸ ਤਿਆਰ ਕੀਤਾ ਗਿਆ। ਇਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਆ ਜੀ ਉਹ ਬੜੇ ਅਜੀਬੋ ਗਰੀਬ ਤੇ ਫਿਕਰਮੰਦੀ ਵਾਲੇ ਜਿਹੜੇ ਉਹ ਕਹੇ ਜਾ ਸਕਦੇ ਆ ਕਿ ਦੇਸ਼ ਭਰ ਦੇ ਵਿੱਚ 35,87,000 ਅਸਲੇ ਦੇ ਲਾਇਸੈਂਸ ਨੇ, ਜਦੋਂ ਕਿ ਪੰਜਾਬ ਦੇ ਵਿੱਚ ਅਸਲਾ ਲਾਇਸੈਂਸਾਂ ਦੀ ਗਿਣਤੀ ਜਿਹੜੀ ਹੈ ਜੀ ਉਹ 3,85,371 ਜਿਹੜੀ ਇਹਦੀ ਹੋ ਗਈ ਹੈ। ਟੋਟਲ 35,87,000 ਪੂਰੇ ਮੁਲਕ 'ਚ ਨੇ। ਪੰਜਾਬ ਚਿੜੀ ਦੇ ਪਹੁੰਚੇ ਜਿੰਨਾ, ਇਹਦੇ ਵਿੱਚ ਜਿਹੜੇ ਅਸਲੇ ਦੇ ਲਾਇਸੈਂਸ ਨੇ ਜੀ ਉਹ 3,85,671 ਹੋ ਗਿਆ। 1 ਜਨਵਰੀ 17 ਨੂੰ 3,59,349 ਸੀ। ਪੰਜਾਬ 'ਚ ਜੁਲਾਈ 11 ਦੇ ਵਿੱਚ 3,23,492 ਸੀ। ਪੰਜਾਬ ਦੇ ਵਿੱਚ 7.5 ਸਾਲਾਂ ਦੇ ਦੌਰਾਨ 62,188 ਨਵੇਂ ਅਸਲੇ ਦੇ ਲਾਇਸੈਂਸ ਜਿਹੜੇ ਆ ਜੀ ਉਹ ਬਣੇ ਆ। ਹਕੂਮਤ ਬਦਲ ਗਈ, ਇਹ ਤੋਂ ਬਾਅਦ ਵੀ ਜਿਹੜੇ ਅਸਲੇ ਦੇ ਲਾਇਸੈਂਸ ਬਣਾਉਣ ਦੇ ਵਿੱਚ ਕੋਈ ਠੱਲ ਜਿਹੜੀ ਜੀ ਉਹ ਨਹੀਂ ਪਈ। ਦੇਸ਼ ਦੇ ਵਿੱਚੋਂ ਪੰਜਾਬ ਅਸਲਾ ਲਾਇਸੈਂਸਾਂ ਦੇ ਮਾਮਲੇ ਦੇ ਵਿੱਚ 3ਜੇ ਨੰਬਰ ਦੇ ਉੱਤੇ ਹੈ। ਜੰਮੂ ਕਸ਼ਮੀਰ ਦੇ ਵਿੱਚ 4,84,000 ਅਸਲੇ ਦੇ ਲਾਇਸੈਂਸ ਨੇ, ਉਹ 2ਜੇ ਨੰਬਰ ਦੇ ਉੱਤੇ ਆ। ਜੰਮੂ ਕਸ਼ਮੀਰ ਇਸ ਤਰ੍ਹਾਂ ਦਾ ਸੂਬਾ ਹੈ ਜਿੱਥੇ 2 ਸਾਲਾਂ ਦੇ ਦੌਰਾਨ ਦੇਸ਼ ਭਰ ਦੇ ਵਿੱਚ ਸਭ ਤੋਂ ਜ਼ਿਆਦਾ 1,15,000 ਅਸਲਾ ਲਾਇਸੈਂਸ ਜਿਹੜੇ ਆ ਜੀ ਉਹ ਬਣੇ ਆ। ਜੰਮੂ ਕਸ਼ਮੀਰ ਗੜਬੜ ਵਾਲਾ ਖਿੱਤਾ,
ਪੰਜਾਬ ਦੇ ਵਿੱਚ ਜਿਹੜਾ ਜੀ ਇਹਦੇ ਵਾਸਤੇ ਲੋਕ ਦਾਅ ਦੇ ਉੱਤੇ ਸਾਰਾ ਕੁਝ ਕਿਉਂ ਲਾ ਰਹੇ ਆ, ਕੋਈ ਸਮਝ ਨਹੀਂ। ਹਰਿਆਣਾ ਦੇ ਵਿੱਚ ਸਿਰਫ 1,52,000 ਤੇ ਰਾਜਸਥਾਨ ਦੇ ਵਿੱਚ ਸਿਰਫ 1,40,000 ਅਸਲੇ ਦੇ ਲਾਇਸੈਂਸ ਨੇ। ਰਾਜਸਥਾਨ ਏਰੀਏ ਮੁਤਾਬਕ ਪੰਜਾਬ ਨਾਲੋਂ ਬਹੁਤ ਵੱਡਾ। ਮੁਲਕ ਦੇ ਸਿਰਫ 7 ਸੂਬੇ ਹੀ ਨੇ ਜਿੱਥੇ ਅਸਲਾ ਲਾਇਸੈਂਸਾਂ ਦੀ ਗਿਣਤੀ 1 ਲੱਖ ਤੋਂ ਟੱਪੀ ਹੈ। ਮੁਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਸਲਾ ਲਾਇਸੈਂਸਾਂ ਦੀ ਗਿਣਤੀ 40,620 ਹੈ। ਚੰਡੀਗੜ੍ਹ ਦੇ ਵਿੱਚ ਇਹ ਗਿਣਤੀ 80,858, ਕੇਰਲਾ ਦੇ ਵਿੱਚ 10,600 ਅਸਲੇ ਦੇ ਲਾਇਸੈਂਸ ਨੇ, ਗੁਜਰਾਤ ਦੇ ਵਿੱਚ 63,138 ਅਸਲੇ ਦੇ ਲਾਇਸੈਂਸ ਨੇ ਔਰ ਪੰਜਾਬ ਦੇ ਵਿੱਚ ਇਸ ਵੇਲੇ ਕਰੀਬ 55 ਲੱਖ ਫੈਮਲੀਆਂ ਨੇ। ਇਹਦੇ ਹਿਸਾਬ ਦੇ ਨਾਲ ਪੰਜਾਬ ਦੇ ਹਰ 14ਵੇਂ ਟੱਬਰ ਦੇ ਕੋਲੇ ਅਸਲੇ ਦਾ ਜਿਹੜਾ ਜੀ ਉਹ ਲਾਇਸੈਂਸ ਆ ਔਰ ਪੰਜਾਬ ਦੇ ਵਿੱਚ 80 ਲੋਕਾਂ ਦੇ ਪਿੱਛੇ ਇੱਕ ਅਸਲਾ ਲਾਇਸੈਂਸ ਜਿਹੜਾ ਜੀ ਉਹ ਹੈ। ਇੱਕ ਤਾਂ ਡਿਸਟ੍ਰਿਕਟ ਦੇ ਤੇਗਾਣਾ ਵੀ ਜਿਹੜਾ ਜੀ ਆ ਗਿਆ ਸੀ ਵੀ ਉੱਥੋਂ ਦੇ ਜਿਹੜੇ ਲੋਕ ਨੇ ਉਹ ਅਸਲਾ ਰੱਖਣ ਦੇ ਸ਼ੌਂਕੀ ਨੇ। ਅਸਲਾ ਕਿਉਂ ਰੱਖਦੇ ਨੇ ਇਹ ਤਾਂ ਸ਼ਾਇਦ ਗਾਇਕ ਹੀ ਦੱਸ ਸਕਦੇ ਜੀ। ਬਿਲਕੁਲ, ਬਹੁਤ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਕਰਦੇ ਨੇ ਖਬਰਾਂ। ਤੇ ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।